ਸਰ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਬ੍ਰੈਂਪਟਨ ਟੋਰਾਂਟੋ ਤੋਂ ਵੀਰ ਚਰਨਜੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਾਣਦਾ ਹਾਂ ਕਿ ਤੁਸੀਂ ਈਮੇਲ ਛੋਟੀ ਰੱਖਣ ਬਾਰੇ ਕਾਫੀ ਵਾਰ ਕਹਿ ਚੁੱਕੇ ਹੋ, ਪਰ ਅਫਸੋਸ ਮੈਂ ਨਹੀਂ ਰੱਖ ਸਕਾਂਗਾ। ਮੈਂ 4 ਵਿਸ਼ਿਆਂ ਤੇ ਗੱਲ ਕਰਨੀ ਚਾਹਾਂਗਾ। ਪਹਿਲਾ, ਮੈਟਰ ਆਫ ਅਰਜੈਂਸੀ। ਇਹ ਮਰਜ਼ੀ ਫਿਰਕੂ ਪ੍ਰਸਤ RSS ਦੀ ਹੈ ਕਿ ਕਿਹੜੀ ਭੀੜ ਉਸਨੇ ਕਦੋਂ ਤੇ ਕਿਦੇ ਤੇ ਛੱਡਣੀ ਹੈ। ਇਸ ਤੋਂ ਬਚਣ ਲਈ ਜਾਂ ਇਸ ਦਾ ਪ੍ਰਭਾਵ ਘੱਟ ਕਰਨ ਲਈ ਇਹ ਕੁਝ ਕੀਤਾ ਜਾ ਸਕਦਾ ਹੈ। ਪਹਿਲਾ, ਹਰ ਇੱਕ ਘਰ ਵਿੱਚ ਇੱਕ ਅੱਗ ਬੁਝਾਉਣ ਵਾਲਾ ਸਿਲੰਡਰ ਹੋਣਾ ਚਾਹੀਦਾ ਹੈ। ਕੁਝ ਜਲਨ ਮਿਟਾਉਣ ਵਾਲੀਆਂ ਦਵਾਈਆਂ ਹੋਣੀਆਂ ਚਾਹੀਦੀਆਂ ਹਨ। ਕੁਝ ਕਿਤਾਬਾਂ ਕਰਾਊਡ ਮੈਂਟੈਲਿਟੀ ਦੀਆਂ ਵੀ ਆਪਣੇ ਘਰ ਵਿੱਚ ਰੱਖਣੀਆਂ ਚਾਹੀਦੀਆਂ ਹਨ। ਦੂਸਰਾ, ਆਪਣੇ ਘਰ ਵਿੱਚ ਵਿਵਾਦ ਪ੍ਰਸਤ ਧਾਰਮਿਕ ਮਸਲੇ ਦੀ ਨਿਸ਼ਾਨਦੇਹੀ ਕਰਕੇ ਉਸ ਨੂੰ ਅਦਾਲਤ ਨੂੰ ਬਾਹਰ ਹੀ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਦਾਲਤ ਦੇ ਫੈਸਲੇ ਨੂੰ ਮੰਨਣਾ ਜਾਂ ਨਾ ਮੰਨਣਾ ਇਹ ਬਹੁ ਗਿਣਤੀ ਦੇ ਲੀਡਰਾਂ ਨੇ ਤੈਅ ਕਰਨਾ ਹੈ। ਜੇ ਉਹਨਾਂ ਨੂੰ ਮਨਜ਼ੂਰ ਨਹੀਂ ਤਾਂ ਅਦਾਲਤ ਕੁਝ ਨਹੀਂ ਕਰ ਸਕਦੀ। ਇਹੋ ਜਿਹੇ ਮੌਕਿਆਂ ਤੇ ਭੀੜ ਛੱਡੀ ਜਾਂਦੀ ਹੈ ਘੱਟ ਗਿਣਤੀਆਂ ਨੂੰ ਜ਼ਲੀਲ ਕਰਨ ਲਈ। ਇਸ ਨਾਲ ਇੱਕ ਕਤਲੋ ਗਾਰਤ ਟਲ ਸਕਦੀ ਹੈ ਅਤੇ ਕੌਮ ਦਾ ਸਰਮਾਇਆ ਬਚੇਗਾ ਜੋ ਅਦਾਲਤੀ ਕਾਰਵਾਈਆਂ ਵਿੱਚ ਜਾਇਆ ਹੁੰਦਾ ਹੈ। ਤੀਸਰਾ, ਆਪਣੀ ਰਿਹਾਇਸ਼ ਡਿਟੈਚਡ ਘਰਾਂ ਦੇ ਬਜਾਏ ਬਹੁ ਮੰਜ਼ਲੀ ਇਮਾਰਤਾਂ ਦੇ ਵਿੱਚ ਰੱਖੀਏ। ਮੇਰਾ ਖਿਆਲ ਹੈ ਕਿ ਉੱਥੇ ਜ਼ਿਆਦਾ ਮਹਿਫੂਜ਼ ਰਹੇਗਾ। ਚੌਥਾ, ਹਥਿਆਰ ਰੱਖਣੇ ਬਹੁਤ ਜ਼ਰੂਰੀ ਹਨ। ਭੀੜ ਨੂੰ ਤਿੱਤਰ ਬਿੱਤਰ ਕਰਨ ਲਈ ਇਹ ਬਹੁਤ ਜ਼ਰੂਰੀ ਹਨ। ਹੁਣ ਅਸੀਂ ਇਹ ਮੂਰਖਤਾ ਨਾ ਕਰੀਏ ਕਿ ਆਪਣੇ ਕਾਤਲਾਂ ਤੋਂ ਹਥਿਆਰ ਰੱਖਣ ਦਾ ਲਾਇਸੈਂਸ ਮੰਗਣਾ ਸ਼ੁਰੂ ਕਰ ਦਈਏ। ਘਰਾਂ ਦੇ ਵਿੱਚੋਂ ਦੀ ਸੜਕਾਂ ਤੇ ਪੁੱਤਰੀ ਹੋਈ ਭੀੜ ਤੇ ਹਥਿਆਰਾਂ ਦੀ ਵਰਤੋਂ ਨਾਲ ਬਹੁਤ ਛੇਤੀ ਭੀੜ ਤਿੱਤਰ ਬਿੱਤਰ ਹੋ ਸਕਦੀ ਹੈ। ਜੇ ਮੈਂ ਗਲਤ ਨਹੀਂ ਤਾਂ 1984 ਵਿੱਚ ਵੀ ਜਿੱਥੇ ਮੁਕਾਬਲਾ ਹੋਇਆ ਉੱਥੇ ਨੁਕਸਾਨ ਘੱਟ ਹੋਇਆ। ਪੰਜਵਾਂ, ਆਪਣੇ ਨਗਰ ਮੁਹੱਲੇ ਵਿੱਚ ਬਦਮਾਸ਼ਾਂ ਅਤੇ ਸਥਾਨਕ ਲੀਡਰਾਂ ਤੇ ਤਿੱਖੀ ਨਜ਼ਰ ਰੱਖੋ। ਹਿੰਸਾ ਜਾਂ ਹੋਰ ਕੋਈ ਵੀ ਘਿਨੌਣੀ ਖੇਡ ਵੱਡੀਆਂ ਤਾਕਤਾਂ ਨੇ ਇਹਨਾਂ ਦੇ ਜ਼ਰੀਏ ਹੀ ਖੇਡਣੀ ਹੈ। ਛੇਵਾਂ, ਕੋਈ ਵੀ ਇਸ ਤਰ੍ਹਾਂ ਦਾ ਵਾਕਿਆ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਹੈ, ਉਸ ਦਾ ਮਕਸਦ ਇਹੋ ਹੀ ਹੁੰਦਾ ਹੈ ਕਿ ਏਜੰਸੀਆਂ ਇਹ ਉਮੀਦ ਕਰਦੀਆਂ ਹਨ ਕਿ ਇਸ ਨਾਲ ਸਿੱਖ ਜਾਂ ਕੋਈ ਵੀ ਗੈਰ ਸਿੱਖ ਲੋਕ ਇੱਕ ਖਾਸ ਤਰੀਕੇ ਨਾਲ ਰਿਐਕਟ ਕਰਨਗੇ। ਜੇ ਅਸੀਂ ਉਸੇ ਤਰੀਕੇ ਨਾਲ ਰਿਐਕਟ ਕਰਦੇ ਹਾਂ ਤਾਂ ਉਹ ਆਪਣੀ ਚਾਲ ਵਿੱਚ ਸਫਲ ਹੋ ਗਏ। ਉਹਨਾਂ ਦੇ ਕੁਝ ਸਟੈਂਡਰਡ ਤਰੀਕੇ ਹਨ। ਉਹਨਾਂ ਦੇ ਜਵਾਬ ਵਿੱਚ ਸਿੱਖਾਂ ਨੂੰ ਇੱਕ ਜਥੇਬੰਦੀ ਬਣਾਉਣੀ ਚਾਹੀਦੀ ਹੈ ਜੋ ਕਿ ਸਿਰਫ ਇਸ ਮੁੱਦੇ ਤੇ ਸਪੈਸ਼ਲਾਈਜ਼ ਕਰੇ। ਜਿੱਥੇ ਵੀ ਕੋਈ ਘਟਨਾ ਵਾਪਰੇ ਉੱਥੇ ਫੌਰਨ ਪਹੁੰਚੇ ਅਤੇ ਲੋਕਾਂ ਨੂੰ ਫੌਰਨ ਸੇਧ ਦੇਵੇ ਕਿ ਇਸ ਘਟਨਾ ਤੇ ਰਿਐਕਟ ਕਰਨ ਦੀ ਲੋੜ ਹੈ ਜਾਂ ਨਹੀਂ। ਜੇ ਹੈ ਤਾਂ ਰਿਐਕਸ਼ਨ ਕਿਵੇਂ ਦਾ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਸਿੱਖ ਵਿੱਚ ਅੱਜ ਜੋ એનર્ਜੀ ਵੇਖਣ ਨੂੰ ਮਿਲੀ ਹੈ ਉਹ ਸਟੋਰ ਅਤੇ ਚੈਨਲਾਈਜ਼ ਹੋਵੇਗੀ। ਜੀ ਡਾਕਟਰ ਸਾਹਿਬ ਮੈਨੂੰ ਦੇ ਦਿਓ। ਇਹਨਾਂ ਦਾ ਵੀਰ ਚਰਨਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਇਹਨਾਂ ਦੀ ਈਮੇਲ ਕਾਫੀ ਦਿਨਾਂ ਦੀ ਆਈ ਹੋਈ ਹੈ ਔਰ ਜਦੋਂ ਘਟਨਾਕ੍ਰਮ ਪੰਜਾਬ 'ਚ ਔਰ ਲੋਕਾਂ ਦੇ ਵਿੱਚ ਸਿੱਖ ਕੌਮ ਦੇ ਵਿੱਚ ਇੱਕ ਜਾਗ੍ਰਿਤੀ ਜੋਸ਼ੋ ਖਰੋਸ਼ ਸੀ ਉਦੋਂ ਉਹਨਾਂ ਨੇ ਲਿਖਿਆ ਜੀ। ਪਰ ਕਿਉਂਕਿ ਲੰਬੀ ਹੈ, ਅੱਜ ਵੀ ਤੁਸੀਂ ਅਜੇ ਇੱਕ ਪਾਰਟ ਪੜ੍ਹਿਆ ਹੈ, ਇੰਨਾ ਹੋਰ ਹੈ ਬਾਕੀ, ਲੇਕਿਨ ਮੈਨੂੰ ਲੱਗਾ ਕਿ ਵੀ ਇਹਨਾਂ ਨਾਲ ਅਸੀਂ ਨਿਆਂ ਨਹੀਂ ਕਰ ਰਹੇ। ਇਹਨਾਂ ਨੇ ਬੜੀ ਸੋਚ ਗੰਭੀਰ ਥਾਟ ਦੇ ਨਾਲ ਇਹ ਲਿਖਤ ਲਿਖੀ ਹੈ ਪਰ ਮੈਨੂੰ ਲੱਗਾ ਕਿ ਵੀ ਅਸੀਂ ਇਸ ਨੂੰ ਹੁਣ ਸ਼ਾਮਲ ਕਰੀਏ, ਭਾਵੇਂ ਪਾਰਟਸ ਦੇ ਵਿੱਚ ਹੀ ਕਰੀਏ। ਪਰ ਜੇ ਮੋਰ ਦੈਨ ਵਨ ਈਮੇਲਸ ਲਿਖਣ, ਬਰੀਫ ਇੱਕ ਨੁਕਤੇ ਤੇ ਫੋਕਸ ਹੋਏ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਜਦੋਂ ਵੀ ਸਾਡੇ ਵਿਚਾਰਵਾਨ ਵੀਰ ਭੈਣਾਂ ਉਹ ਗੱਲਾਂ ਕਹਿੰਦੇ ਨੇ ਜਿਹੜੇ ਰੂਟੀਨ 'ਚ ਇੱਕ ਤਾਂ ਸਾਡਾ ਚਲੰਤ ਮਸਲੇ ਨੇ, ਉਹਨਾਂ ਦੇ ਉੱਤੇ ਕਿਸੇ ਦਾ ਕਾਮੈਂਟ ਹੈ ਉਹ ਅੱਜ ਦੀ ਕੰਜ਼ੰਪਸ਼ਨ ਲਈ ਹੈ, ਕੱਲ੍ਹ ਨੂੰ ਨਵੀਂ ਖਬਰ ਹੋਏਗੀ ਉਸ ਦੇ ਉੱਤੇ ਨਵਾਂ ਕਾਮੈਂਟ ਹੋਏਗਾ। ਪਰ ਇਹ ਇਸ਼ੂ ਜਿਹੜੇ ਕਿ ਕੌਮ ਦੀ ਸੁਰੱਖਿਆ, ਕੌਮ ਦੇ ਭਵਿੱਖ ਔਰ ਦੁਸ਼ਮਣ ਦੀ ਜਿਹੜੀ ਮਾਰ ਹੈ, ਉਹਨਾਂ ਦੀਆਂ ਚਾਲਾਂ ਨੇ, ਉਹਨਾਂ ਨੂੰ ਕਿਵੇਂ ਸਮਝਣਾ, ਇਹ ਗੰਭੀਰ ਮਸਲੇ ਨੇ ਔਰ ਇਹਨਾਂ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ ਜਦੋਂ ਵੀ ਸਾਨੂੰ ਐਸੀ ਕੋਈ ਲਿਖਤ ਜਿਹੜੀ ਹੈ ਉਹ ਆਉਂਦੀ ਹੈ। ਸੋ ਇਹਨਾਂ ਨੇ ਜਿਹੜਾ ਪਹਿਲਾਂ ਜਿਹੜਾ ਸਭ ਤੋਂ ਇੰਪੋਰਟੈਂਟ ਗੱਲ ਜਿਹਦਾ ਉਹਨਾਂ ਨੇ ਸਿਰਲੇਖ ਵੀ ਅੰਗਰੇਜ਼ੀ 'ਚ ਮੈਟਰ ਆਫ ਅਰਜੈਂਸੀ ਦਿੱਤਾ ਕਿ ਇਹ ਬਹੁਤ ਜ਼ਰੂਰੀ ਗੱਲ ਹੈ ਜਿਸ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ, ਔਰ ਕਿਉਂਕਿ ਕੁਦਰਤੀ ਚੰਗੀ ਗੱਲ ਹੈ ਵੀ ਅਸੀਂ ਪਹਿਲਾਂ ਹੀ ਆਂਧਰਾ ਪ੍ਰਦੇਸ਼ ਦੇ ਵਿੱਚ ਕਿਵੇਂ ਕਿਸ ਲੈਵਲ ਦਾ ਐਮਨੀਸ਼ਨ ਇਹ ਡਿਸਟਰੀਬਿਊਟ ਕਰਨ ਜਾ ਰਹੇ ਸੀ ਔਰ ਪਹਿਲਾਂ ਇਹਨਾਂ ਨੇ ਕੀ ਕੀਤਾ ਹੈ। ਸੋ ਕਿਉਂਕਿ RSS ਦੀ ਜਿਹੜੀ ਐਕਸਪਰਟੀਜ਼ ਹੈ 90 ਸਾਲ ਦੇ ਵਿੱਚ ਉਹ ਹੈ ਹੀ ਫਿਰਕੂ ਹਿੰਸਾ। ਇਹ 1925 ਜਦੋਂ ਹੋਂਦ ਦੇ ਵਿੱਚ ਆਈ, ਸਾਵਰਕਰ ਹੋਏ ਔਰ ਉਹ ਉਸ ਤੋਂ ਬਾਅਦ ਜਿਹੜੇ ਗੋਲਵਲਕਰ ਔਰ ਉਸ ਤੋਂ ਪਹਿਲਾਂ ਹੈਡਗਵੇਅਰ,
ਇਹਨਾਂ ਸਾਰਿਆਂ ਦੀ ਲਾਈਨ ਹੀ ਬਿਲਕੁਲ ਕਲੀਅਰ ਸੀ। ਔਰ ਮੈਂ ਪਿਛਲੇ ਦਿਨਾਂ 'ਚ ਦੇਖ ਰਿਹਾ ਸੀ ਕਿ ਬਈ ਇਹਨਾਂ ਨੂੰ ਅਜੇ ਤੱਕ ਕੋਈ ਆਈਡੀਅਲ ਨਹੀਂ ਮਿਲ ਰਿਹਾ ਕਿ ਜਦੋਂ ਹਿੰਦੂ ਰਾਜ ਜਾਂ ਹਿੰਦੂ ਬਾਦਸ਼ਾਹ ਦੀ ਗੱਲ ਇਹਨਾਂ ਨੇ ਕਰਨੀ ਹੈ ਕਿਹਨੂੰ ਆਪਣਾ ਆਦਰਸ਼ ਕਹਿਣ। ਔਰ ਉਹਦੇ 'ਚ ਸਾਵਰਕਰ ਨੂੰ ਕਿਸੇ ਨੇ ਕੋਟ ਕੀਤਾ ਹੋਇਆ ਸੀ, ਜਿਹੜਾ ਅਸਲੀ ਆਈਡੀਆਲੋਗ ਸੀ, ਔਰ ਜਿਹਦੀ ਜਿਹੜੀ ਬੁੱਤ ਜਾਂ ਪਿਕਚਰ ਹੈ ਉਹ ਵਾਜਪਾਈ ਦੀ ਸਰਕਾਰ ਵੇਲੇ ਇੰਡੀਅਨ ਪਾਰਲੀਮੈਂਟ ਗੈਲਰੀ ਦੇ ਵਿੱਚ ਲਾਈ ਹੈ। ਔਰ ਇਹ ਸਾਵਰਕਰ ਨੇ ਲਿਖਿਆ, ਔਰ ਇਹ ਇੱਕ ਹਿਸਟੋਰੀਕਲ ਫੈਕਟ ਹੈ ਕਿ ਸ਼ਿਵਾਜੀ ਮਰਾਠਾ ਜਦੋਂ ਸਾਊਥ ਦੇ ਵਿੱਚ ਉਹਨੇ ਆਪਣਾ ਰਾਜ ਸਥਾਪਿਤ ਕੀਤਾ ਤੇ ਉਹਦੀ ਫੌਜ ਇੱਕ ਇਲਾਕੇ ਚੋਂ ਨੌਜਵਾਨ ਮੁਸਲਮਾਨ ਕੁੜੀ ਨੂੰ ਚੁੱਕ ਕੇ ਲਿਆਈ ਔਰ ਉਹਨਾਂ ਨੇ ਸ਼ਿਵਾਜੀ ਨੂੰ ਜਿਹੜਾ ਹੈ ਉਹ ਲਿਆ ਕੇ ਉਹਦੇ ਸਾਹਮਣੇ ਖੜਾ ਕਰ ਦਿੱਤਾ, ਜੀ ਅਸੀਂ ਤੁਹਾਡੇ ਲਈ ਲਿਆਂਦਾ। ਉਹਨੇ ਉਹਨਾਂ ਨੂੰ ਐਡਮੋਨਿਸ਼ ਕੀਤਾ, ਬੁਰਾ ਭਲਾ ਕਿਹਾ, ਉਹਦੇ ਸਿਰ ਤੇ ਹੱਥ ਰੱਖ ਕੇ ਬੜੀ ਇੱਜ਼ਤ ਨਾਲ ਉਸ ਨੂੰ ਬੇਟੀ ਕਹਿ ਕੇ ਔਰ ਉਹਨੂੰ ਵਾਪਸ ਸੁਰੱਖਿਅਤ ਪਹੁੰਚਾਇਆ। ਹੁਣ ਸਾਵਰਕਰ ਜਿਹੜਾ ਹੈ ਇਸ ਘਟਨਾ ਨੂੰ ਕੋਟ ਕਰਕੇ ਕਹਿੰਦਾ ਹੈ ਕਿ ਸ਼ਿਵਾਜੀ ਸਾਡਾ ਨੁਮਾਇੰਦਾ ਨਹੀਂ ਹੋ ਸਕਦਾ, ਉਹਨੂੰ ਉਸ ਲੜਕੀ ਨੂੰ ਡਿਸਆਨਰ ਕਰਨਾ ਚਾਹੀਦਾ ਸੀ ਔਰ ਫਿਰ ਉਹ ਹਿੰਦੂਤਵ। ਸੋ ਇਹਨਾਂ ਦੀ ਸੋਚ ਜਿਹੜੀ ਹੈ, ਔਰ ਜਦੋਂ ਤੁਸੀਂ 2002 ਚ ਜੋ ਗੁਜਰਾਤ ਚ ਵਾਪਰਦਾ ਹੈ, ਬੇਸ਼ੱਕ ਨਵੰਬਰ 84 ਦੀ ਨਸਲਕੁਸ਼ੀ ਕਾਂਗਰਸ ਦੇ ਖਾਤੇ 'ਚ ਪੈਂਦੀ ਹੈ ਕਿਉਂਕਿ ਇੰਦਰਾ ਗਾਂਧੀ ਦੇ ਮੌਤ ਤੋਂ ਬਾਅਦ ਰਾਜੀਵ ਗਾਂਧੀ ਨੇ ਮਾਸਟਰਮਾਈਂਡ ਕੀਤਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਦੇ 'ਚ ਵੀ RSS ਦਾ ਪ੍ਰਮੁੱਖ ਰੋਲ ਸੀ ਔਰ ਉਹਨਾਂ ਦੇ ਕਿੰਨੇ ਬੰਦੇ ਔਰ ਉਹਨਾਂ ਦਾ ਇੱਕ ਆਈਡੀਆਲੋਗ ਉਹਨੇ ਬਾਅਦ 'ਚ ਉਹਨੂੰ ਜਸਟੀਫਾਈ ਵੀ ਕੀਤਾ। ਔਰ ਜਿਸ ਬਿਲਕੁਲ ਜਿਸ ਨੂੰ ਤੁਸੀਂ ਕਹੋ ਕਿ ਬਾਰਬੈਰਿਟੀ ਦੇ ਨਾਲ ਔਰਤਾਂ ਦੇ ਨਾਲ ਗੈਂਗ ਰੇਪ ਹੋਏ, ਕਿਵੇਂ ਈਵਨ ਕਈ ਪ੍ਰੈਗਨੈਂਟ ਵਿਮਨ ਜਿਨ੍ਹਾਂ ਦੀਆਂ ਕੁੱਖ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਕੱਢ ਕੇ ਬਾਹਰ ਉਹਨਾਂ ਦੇ ਪੇਟ ਚਾਕ ਕੀਤੇ, ਔਰ ਇਹ ਘਟਨਾਵਾਂ ਜਿਹੜੀਆਂ ਨੇ ਇਹ ਡਾਕੂਮੈਂਟਡ ਨੇ ਔਰ ਇਹ RSS ਦੀ ਮੁਹਾਰਤ ਹੈ। ਇਹਨੇ ਹਰ ਥਾਂ ਦੇ ਉੱਤੇ ਜਿਹੜਾ ਹੈ ਜੋ ਕੁਛ ਇਹਨਾਂ ਨੇ ਉਸ ਤੋਂ ਪਹਿਲਾਂ ਭਾਗਲਪੁਰ 'ਚ ਕੀਤਾ 1999 'ਚ, ਬਾਬਰੀ ਮਸਜਿਦ ਢਾਣ ਤੋਂ ਬਾਅਦ ਬੰਬਈ ਦੇ ਵਿੱਚ ਕੀਤਾ, ਸੋ ਹਰ ਥਾਂ ਇੱਕ ਪੈਟਰਨ ਹੈ। ਔਰ ਇਸ ਨੂੰ ਹੀ ਵੀਰ ਚਰਨਜੀਤ ਸਿੰਘ ਨੇ ਰੈਫਰ ਕੀਤਾ ਕਿ ਵੀ ਇਹਨਾਂ ਨੇ ਕਿਹੜੀ ਭੀੜ ਕਦੋਂ ਤੇ ਕਿੱਥੇ ਛੱਡਣੀ ਹੈ ਇਹ ਉਹਨਾਂ ਨੇ ਦੇਖਣਾ। ਪਰ ਇਹਦੇ ਪ੍ਰਭਾਵ ਘੱਟ ਕਰਨ ਲਈ ਉਹਨਾਂ ਨੇ ਕਿਹਾ ਵੀ ਹਰ ਘਰ ਦੇ ਵਿੱਚ ਫਾਇਰ ਐਕਸਟਿੰਗੁਇਸ਼ਰ ਅੱਗ ਬੁਝਾਉਣ ਵਾਲਾ ਹੋਏ ਔਰ ਕੁਛ ਜਲਨ ਮਿਟਾਉਣ ਵਾਲੀਆਂ ਦਵਾਈਆਂ ਹੋਣ ਤੇ ਕੁਛ ਨਾ ਕੁਛ ਜਿਹੜਾ ਹੈ ਕਿ ਕਿਵੇਂ ਜਿਹੜੀ ਭੀੜ ਦੀ ਮੈਂਟੈਲਿਟੀ ਹੈ, ਕਿਉਂਕਿ ਉਹੀ ਭੀੜ ਦੇ ਲੋਕ ਕੱਲੇ ਹੋਣ ਤਾਂ ਗਿੱਦੜ ਹੁੰਦੇ ਨੇ ਔਰ ਇਹ ਹਿੰਦੂ ਕਰੈਕਟਰ ਬਾਰੇ ਮਸ਼ਹੂਰ ਹੈ ਕਿ ਇਹ ਕੱਲੇ ਤਾਂ ਗਿੱਦੜ ਨੇ, ਇਹਨਾਂ ਚੋਂ ਡੇਰਿੰਗ ਨਹੀਂ ਹੈ, ਪਰ ਇਹ ਜਦੋਂ ਭੀੜ 'ਚ ਇਕੱਠੇ ਹੁੰਦੇ ਨੇ ਫਿਰ ਇਹ ਸ਼ੇਰ ਬਣ ਜਾਂਦੇ ਨੇ। ਔਰ ਇਸ ਲਈ ਸ਼ੇਰ ਬਣ ਜਾਂਦੇ ਨੇ ਕਿ ਪੁਸ਼ਤਪਨਾਹ ਹਕੂਮਤ ਦੀ ਹੁੰਦੀ ਹੈ, ਐਡਮਿਨਿਸਟ੍ਰੇਸ਼ਨ ਪੁਲਿਸ ਉਹਨਾਂ ਦੇ ਨਾਲ ਹੁੰਦੀ ਹੈ। ਔਰ ਸਿੱਖ ਇਹਦੇ ਬਿਲਕੁਲ ਉਲਟ ਹੈ। ਸਿੱਖ ਜਦੋਂ ਕੱਲਾ ਹੁੰਦਾ ਹੈ ਉਹ ਪੂਰੇ ਸ਼ੇਰ ਦੀ ਤਰ੍ਹਾਂ ਲੜਦਾ ਹੈ, ਖਲੋਂਦਾ ਹੈ, ਡਿਫੈਂਡ ਕਰਦਾ ਹੈ, ਪਰ ਸਿੱਖ ਕਰਾਊਡ ਕਦੇ ਕਿਸੇ ਨੂੰ। ਹੁਣ ਪੰਜਾਬ ਦੇ ਵਿੱਚ 30 ਸਾਲ ਇਹਨਾਂ ਨੇ ਇੰਨੇ ਜ਼ੁਲਮ ਕੀਤੇ, ਇੱਕ ਵੀ ਘਟਨਾ ਐਸੀ ਨਹੀਂ ਹੈ ਪੰਜਾਬ ਦੇ ਵਿੱਚ ਹੋਈ ਕਿ ਜਿਹਦੇ 'ਚ ਸਿੱਖ ਭੀੜ ਇਕੱਠੀ ਹੋ ਕੇ ਗਈ ਹੋਏ, ਕਿਸੇ ਹਿੰਦੂ ਦੀ ਦੁਕਾਨ ਸਾੜਤੀ ਹੋਏ, ਕਿਸੇ ਨੂੰ ਜਿਉਂਦੇ ਸਾੜਤਾ ਹੋਏ, ਕਿਉਂਕਿ ਸਿੱਖਾਂ ਦੇ ਵਿੱਚ ਕਰਾਊਡ ਮੈਂਟੈਲਿਟੀ ਨਹੀਂ। ਹਾਲਾਂਕਿ ਇੱਕ ਉਹਦੀ ਜਿਹੜੀ ਸਿਰਫ ਅਪਵਾਦ ਹੈ 1947 ਦਾ ਜਿਹੜਾ ਸਿਵਲ ਵਾਰ ਹੈ ਦੋਨਾਂ ਦੀ, ਉਹ ਇੱਕ ਬੜੀ ਕਾਲਾ ਧੱਬਾ ਹੈ ਸਾਡੇ। ਅਦਰਵਾਈਜ਼ ਹਿਸਟਰੀ ਦੇ ਵਿੱਚ ਕਦੇ ਵੀ, ਔਰ ਇਹਨਾਂ 30 ਸਾਲਾਂ ਜਿਸ ਤੋਂ ਵੱਧ ਕੇ ਹੋਰ ਕੀ ਉਦਾਹਰਣ ਹੋ ਸਕਦੀ ਹੈ ਕਿ ਇੱਕ ਵੀ ਘਟਨਾ ਐਸੀ ਨਹੀਂ ਹੈ ਕਿ ਜਿਹਦੇ 'ਚ ਸਿੱਖ ਕਰਾਊਡ ਨੇ ਕਿਸੇ ਹਿੰਦੂ ਨੂੰ ਮਾਰਿਆ ਹੋਵੇ। ਲੇਕਿਨ ਇਹਨਾਂ ਦੀ ਮੈਂਟੈਲਿਟੀ ਕਿਉਂਕਿ ਰਾਜ ਇਹਨਾਂ ਦਾ ਹੈ ਔਰ ਇਹ ਉਹਨਾਂ ਨੇ ਬਿਲਕੁਲ ਕਿਹਾ ਕਿ ਵੀ ਕਿਤਾਬਾਂ ਇਸ ਬਾਰੇ ਪਤਾ ਹੋਣਾ ਚਾਹੀਦਾ ਔਰ ਕਰਾਊਡ ਨੂੰ ਡੀਲ ਕਰਨ ਦਾ ਵੀ। ਇਹ ਕਰਾਊਡ ਚੜ ਕੇ ਵੀ ਬੜੀ ਆਂਦੀ ਤੇਜ਼ੀ ਦੇ ਨਾਲ, ਪਰ ਭੱਜਣ ਲੱਗੇ ਵੀ ਬੜੇ ਸੈਕਿੰਡ ਲਾਉਂਦੇ ਨੇ। ਸੋ ਇਹ ਤੁਹਾਨੂੰ ਤੁਸੀਂ ਦੇਖਣਾ ਹੁੰਦਾ ਵੀ ਤੁਸੀਂ ਕਰਾਊਡ ਮੈਂਟੈਲਿਟੀ ਨੂੰ, ਕਰਾਊਡ ਦੇ ਨਾਲ ਕਿਵੇਂ ਡੀਲ ਕਰਨੇ। ਫਿਰ ਉਹਨਾਂ ਨੇ ਕਿਹਾ ਕਿ ਭਾਈ ਆਪਣੇ ਹਲਕੇ 'ਚ ਜਿਹੜੇ ਧਾਰਮਿਕ ਮਸਲੇ ਨੇ ਅਸੀਂ ਉਹਨਾਂ ਦੀ ਨਿਸ਼ਾਨਦੇਹੀ ਕਰੀਏ ਤੇ ਅਦਾਲਤ ਤੋਂ ਬਾਹਰ ਹੀ ਉਹਨੂੰ ਨਿਬੇੜੀਏ, ਕਿਉਂਕਿ ਅਲਟੀਮੇਟਲੀ ਅਦਾਲਤਾਂ ਇਹਨਾਂ ਦੇ ਕੋਲ ਨੇ। ਜਦੋਂ ਅਸੀਂ ਗੁਰਦੁਆਰਿਆਂ ਦੇ ਝਗੜੇ, ਕੋਈ ਹੋਰ ਪਰਸਨਲ ਜਾਇਦਾਦਾਂ ਦੇ ਝਗੜੇ ਜਾਂ ਕੋਈ ਹੋਰ ਲੈ ਕੇ ਜਾਂਦੇ ਆ, ਉਹਨਾਂ ਦੇ ਵਕੀਲ ਹੀ ਲੁੱਟ ਰਹੇ ਹੁੰਦੇ ਨੇ। ਔਰ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਵੀ ਔਰ ਸਿੱਖਾਂ ਦਾ ਇੱਕ ਪਾਰਟ ਖਾਸ ਤੌਰ ਤੇ ਪੇਂਡੂ ਜਨਤਾ ਦਾ, ਉਹਨਾਂ ਨੂੰ ਹਮੇਸ਼ਾ ਕਿਹਾ ਗਿਆ ਕਿ ਬਈ ਦੇ ਕੀਪ ਔਨ ਫਾਈਟਿੰਗ ਅੰਟਿਲ ਦਾ ਲਾਅ ਇਜ਼ ਔਨ देयर ਸਾਈਡ। ਇੱਕ ਅਦਾਲਤ ਦੇ ਖਿਲਾਫ ਹੋ ਗਿਆ, ਉੱਤੇ ਚਲੇ ਗਏ, ਉੱਤੇ ਤੋਂ ਬਾਅਦ ਉੱਤੇ ਚਲੇ ਗਏ, ਗਿਵ ਅਪ ਤਾਂ ਕਰਨਾ ਨਹੀਂ ਹੈ। ਤੇ ਉਹ ਜੇਬਾਂ ਅਸੀਂ ਭਰ ਰਹੇ ਹੁੰਦੇ ਆ ਮੈਜੋਰਿਟੀ ਹਿੰਦੂ ਵਕੀਲਾਂ ਦੀਆਂ। ਸੋ ਇਹ ਇਹਨਾਂ ਦਾ ਬਹੁਤ ਚੰਗਾ ਸੁਝਾਅ ਹੈ ਕਿ ਵੀ ਇਹ ਜਿਹੜੇ ਸਾਡੇ ਮਸਲੇ ਨੇ ਔਰ ਸਾਡਾ ਖਾਲਸਾ ਪੰਚਾਇਤ ਜਾਂ ਸਾਡਾ ਆਪਸੀ ਜਿਹੜਾ ਰਲ ਮਿਲ ਕੇ ਉਸ ਚੀਜ਼ ਨੂੰ ਹੱਲ ਕਰਨ ਦਾ ਮੈਕੈਨਿਜ਼ਮ ਰਿਹਾ ਬੀਤੇ ਦੇ ਵਿੱਚ ਵੀ, ਔਰ ਇਹ ਸਾਨੂੰ ਹੱਲ ਕਰਨੇ ਚਾਹੀਦੇ ਨੇ। ਔਰ ਇਹ ਉਹਨਾਂ ਨੇ ਨਾਲ ਹੀ ਇਹ ਕਿਹਾ ਕਿ ਵੀ ਇਹ ਜਦੋਂ ਵੀ ਕਦੇ ਭੀੜ ਛੱਡੀ ਜਾਂਦੀ ਹੈ ਜ਼ਲੀਲ ਕਰਨ ਲਈ, ਕਤਲੋਗਾਰਦ
ਟਲ ਸਕਦੀ ਹੈ ਜੀ ਜੇ ਅਸੀਂ ਅਦਾਲਤੀ ਕਾਰਵਾਈਆਂ ਤੋਂ ਬਚੀਏ। ਔਰ ਇਹ ਠੀਕ ਹੈ ਬਿਲਕੁਲ, ਕਿਉਂਕਿ ਕੁਝ ਚੀਜ਼ਾਂ ਜਿਹੜੇ ਝਗੜੇ ਆਪਸ 'ਚ ਵੀ ਰਹੇ ਉਹਨਾਂ ਦਾ ਨਤੀਜਾ ਸੀ ਕਿ ਅਲਟੀਮੇਟਲੀ ਇੱਕ ਧਿਰ ਦੂਜੇ ਨੂੰ ਜਾ ਕੇ ਲੈ ਆਈ ਔਰ ਉਹਨੇ ਉਹਨਾਂ ਦਾ ਜਿਹੜਾ ਸਿੱਖਾਂ ਦਾ ਨੁਕਸਾਨ ਕੀਤਾ। ਬਾਕੀ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਵੱਡੀਆਂ ਵੱਡੀਆਂ ਕੋਠੀਆਂ ਡਿਟੈਚਡ ਘਰ ਇੱਕ ਇੰਡੀਪੈਂਡੈਂਟ 'ਚ ਰਹਿੰਦੇ, ਉੱਥੇ ਭੀੜ ਦੇ ਲਈ ਅਟੈਕ ਕਰਨਾ ਜਾਂ ਉਸ ਨੂੰ ਟਾਰਗੇਟ ਕਰਨਾ ਸੌਖਾ ਹੁੰਦਾ ਜੀ ਬਹੁ ਮੰਜ਼ਲੀ ਇਮਾਰਤਾਂ। ਔਰ ਇਹ ਗੱਲ ਠੀਕ ਹੈ ਦਿੱਲੀ ਦੇ ਹਵਾਲੇ ਨਾਲ ਵੀ ਦੂਸਰੀਆਂ ਥਾਵਾਂ ਤੇ ਨਵੰਬਰ 84 'ਚ ਜਿੱਥੇ ਜੇ 20 ਮੰਜ਼ਲਾ ਇਮਾਰਤ ਹੈ ਤੁਸੀਂ 7ਵੀਂ ਮੰਜ਼ਲ ਤੇ ਉਹ ਇੱਕ 'ਚ ਬੰਗਾਲੀ ਰਹਿੰਦਾ ਹੈ, ਇੱਕ ਚੂੜੀਆ ਰਹਿੰਦਾ ਹੈ, ਇੱਕ 'ਚ ਮਦਰਾਸੀ ਰਹਿੰਦਾ ਹੈ ਜੀ ਤੇ ਉਹ ਅੱਗ ਲਾਣੋਂ ਤਾਂ ਰਹੇ ਹੁਣ ਹਾਂਜੀ ਤੇ ਉੱਥੋਂ ਜੇ ਤੁਸੀਂ ਈਵਨ ਲੌਕ ਕਰਕੇ ਖਿਸਕ ਗਏ ਹੋ ਜਾਂ ਚਲੇ ਗਏ ਹੋ ਤੁਹਾਡਾ ਘਰ ਬਚ ਜਾਂਦਾ। ਨਹੀਂ ਤਾਂ ਬਹੁਤ ਸਾਰੀਆਂ ਥਾਵਾਂ ਜਿੱਥੇ ਇਕੱਲੇ ਸੀ ਭਾਵੇਂ ਜੇ ਜਾਨਾਂ ਬਚ ਵੀ ਗਈਆਂ ਉੱਥੋਂ ਭੱਜ ਗਏ, ਉਹਨਾਂ ਦੇ ਘਰਾਂ ਨੂੰ ਲੁੱਟ ਕੇ ਲੈ ਗਏ ਔਰ ਉਹਨਾਂ ਨੇ ਅੱਗਾਂ ਲਾ ਦਿੱਤੀਆਂ। ਹਾਂ ਜਿਹੜੀ ਗੱਲ ਹੁਣ ਸਭ ਤੋਂ ਜ਼ਰੂਰੀ ਹੈ ਕਿ ਹਥਿਆਰ ਰੱਖਣੇ ਬਹੁਤ ਜ਼ਰੂਰੀ ਨੇ। ਭੀੜ ਨੂੰ ਜਿਹੜਾ ਤਿੱਤਰ ਬਿੱਤਰ ਕਰਨ ਲਈ ਇਹ ਬੜੇ ਜ਼ਰੂਰੀ ਹੁੰਦਾ ਹੈ। ਹੁਣ ਨਾ ਇਹ ਮੂਰਖਤਾ ਕਰੀਏ ਕਿ ਬਈ ਲਾਇਸੈਂਸ ਲੈਣ ਦੀ ਲੋੜ ਨਹੀਂ ਹੈ, ਘਰਾਂ ਦੇ ਵਿੱਚ ਸਾਡੇ ਜਿਹੜੇ ਨੇ ਆਪਣੇ ਹਥਿਆਰ ਹੋਣੇ ਚਾਹੀਦੇ ਨੇ। ਔਰ ਉਹਨਾਂ ਨੇ ਕਿਹਾ ਵੀ ਜਿੱਥੇ ਵੀ 1984 'ਚ ਮੁਕਾਬਲਾ ਹੋਇਆ ਉੱਥੇ ਨੁਕਸਾਨ ਘੱਟ। ਇਹ ਬਿਲਕੁਲ ਠੀਕ ਗੱਲ ਜੀ ਜੀ ਸਿਰਫ ਕੁਝ ਥਾਵਾਂ ਤੇ ਇਹ ਹੋਇਆ ਵੀ ਜਿੱਥੇ ਲਾਇਸੈਂਸਡ ਵੈਪਨ ਸੀ, ਪੁਲਿਸ ਨੂੰ ਪਤਾ ਸੀ ਕਿ ਵੀ ਨੇ ਉੱਥੇ ਪਹਿਲਾਂ ਪੁਲਿਸ ਆ ਜਾਂਦੀ ਸੀ। ਉਹਨਾਂ ਨੇ ਆ ਕੇ ਕਿਹਾ ਕਿ ਜੀ ਤੁਸੀਂ ਫਿਕਰ ਨਾ ਕਰੋ, ਆਪਣੇ ਹਥਿਆਰ ਦੇ ਦਿਓ, ਅਸੀਂ ਤੁਹਾਨੂੰ ਡਿਫੈਂਡ ਕਰਾਂਗੇ। ਉਹਨਾਂ ਤੋਂ ਹਥਿਆਰ ਲੈ ਲੈਣੇ, ਫਿਰ ਪੁਲਿਸ ਵਾਪਸ ਜਾ ਕੇ ਭੀੜ ਨੂੰ ਕਹਿਣਾ ਵੀ ਜਾਓ ਹੁਣ ਵੀ। ਸੋ ਜਿਵੇਂ ਸੰਤ ਪਿੰਡਾਂ ਵਾਲੇ ਕਹਿੰਦੇ ਸੀ ਕਿ ਹਥਿਆਰ 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਤੋਂ ਲਾਇਸੈਂਸ ਲਏ ਸੀ ਕਿ ਵੀ ਕਿਹੜੇ ਹਥਿਆਰ ਰੱਖਣੇ ਨੇ, ਵੀ ਹਥਿਆਰ ਜਿੰਨੇ ਰੱਖੇ ਜਾ ਸਕਦੇ ਨੇ। ਔਰ ਅਲਟੀਮੇਟਲੀ ਸਭ ਤੋਂ ਜ਼ਿਆਦਾ ਭੀੜ ਜਿਹੜੀ ਹੈ ਉਹ ਹਥਿਆਰਾਂ ਤੋਂ ਡਰਦੀ ਹੈ। ਔਰ ਅੱਜ ਕੱਲ੍ਹ ਤਾਂ ਸਭ ਕੁਝ ਅਵੇਲੇਬਲ ਹੁੰਦਾ। ਸੋ ਇਹੀ ਸਲਾਹ ਸੰਤ ਪਿੰਡਾਂ ਵਾਲੇ ਵੀ ਦਿੰਦੇ ਸੀ ਕਿ ਭਾਈ ਤੁਸੀਂ ਘਰਾਂ 'ਚ ਫ੍ਰਿਜ ਤੇ ਹੋਰ ਆਪਣੀਆਂ ਟੈਲੀਵਿਜ਼ਨ ਔਰ ਦੂਸਰੀਆਂ ਸਹੂਲਤਾਂ ਦੀਆਂ ਚੀਜ਼ਾਂ ਰੱਖਦੇ ਹੋ, ਚੰਗੀ ਗੱਲ ਹੈ, ਤੁਹਾਨੂੰ ਚੰਗੀ, ਪਰ ਘਰਾਂ 'ਚ ਤੁਹਾਡੇ ਹਥਿਆਰ ਨਹੀਂ ਤਾਂ ਜਦੋਂ ਭੀੜ ਤੁਹਾਡੀ ਆਏ ਉਹਨਾਂ ਨੂੰ ਟੈਲੀਵਿਜ਼ਨ ਦਿਖਾਓਗੇ। ਔਰ ਇਹ ਕਹਿੰਦਾ ਮੈਂ ਸੀਗਾ ਉਹਨਾਂ ਨੂੰ ਫਿਰ ਟੈਲੀਵਿਜ਼ਨ ਉਹਨਾਂ ਦੇ ਮੂਹਰੇ ਕਰੋਗੇ। ਔਰ ਇਹੀ ਗੱਲ ਜਦੋਂ ਨਵੰਬਰ 84 'ਚ ਨੁਕਸਾਨ ਹੋਇਆ ਸਿੱਖਾਂ ਨੇ ਕਿਹਾ ਵੀ ਸੰਤ ਠੀਕ ਕਹਿੰਦੇ ਸੀ ਔਰ ਇਹਨਾਂ ਨੇ ਬਿਲਕੁਲ ਠੀਕ ਫਰਮਾਇਆ। ਬਾਕੀ ਉਹਨਾਂ ਨੇ ਕਿਹਾ ਜੀ ਆਪਣੇ ਮੁਹੱਲਿਆਂ ਦੇ ਜਿਹੜੇ ਬਦਮਾਸ਼ ਔਰ ਸਥਾਨਕ ਲੀਡਰ ਨੇ ਉਹਨਾਂ ਦੇ ਉੱਤੇ ਨਜ਼ਰ ਰੱਖੋ। ਮਤਲਬ ਇਹ ਜ਼ਾਹਰ ਹੈ ਕਿ ਵੀ ਇਸ ਕਿਸਮ ਦੇ ਕੰਮ ਜਿਹੜੇ ਨੇ ਕੋਈ ਸ਼ਰੀਫ ਸਿਟੀਜ਼ਨ ਤਾਂ ਨਹੀਂ ਕਰਦਾ, ਭਾਵੇਂ ਕੋਈ ਹਿੰਦੂ ਵੀ ਹੋਏ। ਉਹਨਾਂ ਨੇ ਵੀ ਅੱਗੋਂ ਗੁੰਡੇ ਰੱਖੇ ਹੁੰਦੇ ਨੇ ਬਦਮਾਸ਼ ਇਲਾਕੇ ਦੇ। ਔਰ 47 ਦੇ ਦੌਰ 'ਚ ਵੀ ਜਿਹੜਾ ਪਾਗਲਪਨ ਦਾ ਦੌਰ ਸੀ, ਪਿੰਡਾਂ ਵਾਲਿਆਂ ਨੇ ਇੱਕ ਦੂਜਿਆਂ ਨੂੰ ਨਹੀਂ ਕਿਹਾ ਹੈ ਕੁਝ ਵੀ। ਉਹ ਭਾਵੇਂ ਇੱਧਰ ਸਿੱਖ ਸਨ, ਉਹਨਾਂ ਨੇ ਮੁਸਲਮਾਨਾਂ ਦਾ ਨੁਕਸਾਨ ਨਹੀਂ ਕੀਤਾ, ਜਾਂ ਉਧਰ ਮੁਸਲਮਾਨ ਸਨ ਉਹਨਾਂ ਨੇ ਸਿੱਖਾਂ ਦਾ ਨਹੀਂ ਕੀਤਾ। ਹੋਰ ਇਲਾਕਿਆਂ ਦੇ ਗੁੰਡੇ ਆ ਕੇ ਜਦੋਂ ਉਹਨਾਂ ਇਲਾਕਿਆਂ ਨੂੰ ਘੇਰ ਲੈਂਦੇ ਸੀ, ਫਿਰ ਜਿਹੜੇ ਪਿੰਡ ਦੇ ਤੁਹਾਡੇ ਹਮਦਰਦ ਦੋਸਤ ਵੀ ਸੀ ਉਹ ਵੀ ਬੇਬਸ ਹੋ ਜਾਂਦੇ ਸੀ। ਉਹ ਵੀ ਕਹਿੰਦੇ ਸੀ ਜੀ ਅਸੀਂ ਕੁਝ ਨਹੀਂ ਕਰ ਸਕਦੇ, ਹੁਣ ਆਪਣੀ ਸੇਫਟੀ ਤੁਸੀਂ ਆਪ ਕਰੋ। ਔਰ ਉਹਨਾਂ ਨੇ ਕਿਹਾ ਕਿ ਵੀ ਜਿਵੇਂ ਕਿਤੇ ਵੀ ਜਦੋਂ ਕੋਈ ਵਾਕਿਆ ਹੁੰਦਾ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਔਰ ਉਸ ਸਾਰੇ ਦੇ ਵਿੱਚ ਇੱਕਦਮ ਰਿਐਕਟ ਕਰਨ ਨਾਲੋਂ ਸਾਡਾ ਕੋਈ ਨਾ ਕੋਈ ਜਿਹੜਾ ਇਸ ਕਿਸਮ ਦਾ ਥਿੰਕ ਟੈਂਕ ਟਾਈਪ ਹੋਣਾ ਚਾਹੀਦਾ ਹੈ ਤਾਂ ਕਿ ਉਸ ਨੂੰ ਅਸੀਂ ਇੱਕ ਖਾਸ ਤਰੀਕੇ ਦੇ ਨਾਲ ਉਸ ਨੂੰ ਰਿਸਪੌਂਡ ਕਰੀਏ, ਤਾਂ ਕਿ ਇਹ ਸਾਡਾ ਉੱਥੇ ਜਾ ਕੇ ਅਸੀਂ ਹਰ ਥਾਂ ਰਿਐਕਟ ਉਸ ਪੈਟਰਨ ਤੇ ਨਾ ਕਰੀਏ ਜਿਹੜਾ ਸਾਨੂੰ ਸਾਡੇ ਦੁਸ਼ਮਣ ਨੂੰ ਪਤਾ ਹੈ ਵੀ ਸਿੱਖਾਂ ਨੇ ਇਹ ਕਰਨਾ ਹੈ। ਹੁਣ ਸਿੱਖ ਹੋਣ, ਮੁਸਲਮਾਨ ਹੋਣ, ਹਿੰਦੂਆਂ ਨੂੰ ਪਤਾ ਹੈ ਵੀ ਧਰਮ ਦੀ ਬੇਪੱਤੀ ਉਹ ਨਹੀਂ ਸਹਾਰ ਸਕਦੇ, ਉਹ ਖਲੋਣਗੇ, ਇੱਕਦਮ ਵਾਇਲੈਂਟ ਵੀ ਹੋ ਸਕਦੇ ਨੇ। ਤੇ ਉਹਨਾਂ ਨੇ ਉਹਨੂੰ ਕਿਉਂਕਿ ਪਤਾ ਹੈ ਵੀ ਸਾਡਾ ਰਿਐਕਸ਼ਨ ਕੀ ਹੋਣਾ, ਉਹਨਾਂ ਨੇ ਪਹਿਲਾਂ ਹੀ ਉਹਦਾ ਤੋੜ ਲੱਭਿਆ ਹੁੰਦਾ। ਸੋ ਇਹ ਉਹਨਾਂ ਦਾ ਜਿਹੜਾ ਪਾਰਟ ਹੈ, ਇਹਦੇ 'ਚ ਮੈਂ ਸਮਝਦਾ ਵੀ ਬਹੁਤ ਵੇਟ ਹੈ। ਔਰ ਅਸੀਂ ਇਕੱਲਾ ਇਹ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਨਹੀਂ, ਮੈਂ ਸਮਝਦਾ ਵੀ ਖਾਲਿਸਤਾਨ ਦੀ ਮੂਵਮੈਂਟ ਦੇ ਹਵਾਲੇ ਨਾਲ ਵੀ ਹੁਣ ਤੱਕ ਸਾਡੀ ਅਪਰੋਚ ਰਿਐਕਟਿਵ ਹੈ। ਅਸੀਂ ਰਿਐਕਟ ਕਰਦੇ ਹਾਂ ਸਿਚੁਏਸ਼ਨ ਨੂੰ, ਪਰ ਸਾਨੂੰ ਲੋੜ ਹੈ ਕਿ ਅਸੀਂ ਪ੍ਰੋਐਕਟਿਵ ਅਪਰੋਚ ਬਣਾਈਏ। ਔਰ ਅੱਜ ਅਸੀਂ ਇੱਥੋਂ ਤੱਕ ਇਹਨੂੰ ਡਿਸਕਸ ਕਰਦੇ ਹਾਂ ਔਰ ਇਹਨਾਂ ਦਾ ਬਾਕੀ ਪਾਰਟ ਅਸੀਂ ਆਉਣ ਵਾਲੇ ਦਿਨਾਂ 'ਚ ਲਵਾਂਗੇ। ਵੀਰ ਚਰਨਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਬ੍ਰੇਕ